ਚਾਹੇ ਇਜਿਪਟ ਦਾ, ਚਾਹੇ ਪੋਲੈਂਡ ਦਾ। ਮੈਂ ਪੋਲੈਂਡ ਦੇ ਇੱਕ ਵਿਦਵਾਨ ਦਾ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਵੀ ਪੋਲੈਂਡ 1795 ਤੋਂ ਲੈ ਕੇ 1919 ਤੱਕ ਜਿਹੜੀ ਪੋਲਿਸ਼ ਕੌਮ ਆ 3 ਦੇਸ਼ਾਂ ਵਿੱਚ ਵੰਡੀ ਹੋਈ ਸੀ। ਇੱਕ ਪਾਰਟ ਰਸ਼ੀਆ ਦੇ ਅੰਡਰ ਸੀ, ਦੂਜਾ ਆਸਟਰੀਆ ਦੇ, ਤੇ ਤੀਜਾ ਹੰਗਰੀ ਦੇ ਅੰਡਰ, ਇੱਕ ਪ੍ਰੂਸ਼ੀਆ ਦੇ ਅੰਡਰ। ਸਾਰੀਆਂ ਉਹ ਕਹਿੰਦਾ ਵੀ ਦੇਖ ਲਓ 1795 ਤੋਂ 1919 ਤੱਕ 3 ਮੁਲਕਾਂ ਵਿੱਚ ਵੰਡੀ ਹੋਈ ਹੋਣ ਦੇ ਕੌਮ ਹੋਣ ਦੇ ਬਾਵਜੂਦ, ਲਗਾਤਾਰ ਰਾਜਨੀਤਿਕ ਗੁਲਾਮੀ ਸਹਿਣ ਦੇ ਬਾਵਜੂਦ, ਉਹਦੇ ਵਿੱਚੋਂ ਇੱਕ ਸਾਂਝੀ ਕੌਮ ਹੋਣ ਦਾ ਦਰਦ ਨਹੀਂ ਮਿਟਿਆ। ਇੱਕ ਸਾਂਝੀ ਕੌਮ ਹੋਣ ਦਾ ਜਿਹੜਾ ਮੰਤਵ ਸੀ ਉਹ ਖਤਮ ਨਹੀਂ ਹੋਇਆ। ਬੇਸ਼ੱਕ ਉਹ ਰਾਜਨੀਤਿਕ ਤੌਰ ਤੇ, ਈਵਨ ਉਹਨਾਂ ਦੀ ਭਾਸ਼ਾ ਵੀ ਬਦਲ ਗਈ, ਹੈਨਾ। ਜਿਹੜੇ ਮੁਲਕਾਂ ਵਿੱਚ ਰਹਿੰਦੇ ਸੀ ਉਹਨਾਂ ਦੀ ਭਾਸ਼ਾ ਥੋਪ ਦਿੱਤੀ ਗਈ ਪੋਲੈਂਡ ਵਾਲਿਆਂ ਤੇ, ਪਰ ਉਹਨਾਂ ਦਾ ਕੌਮੀ ਜਜ਼ਬਾ, ਕੌਮੀ ਪੀੜ ਤੇ ਇਤਿਹਾਸਕ ਤੌਰ ਤੇ ਹੰਢਾਈਆਂ ਹੋਈਆਂ ਦਰਦ ਨੇ ਜਿਹੜੇ, ਉਹ ਇੰਨੇ ਮਜ਼ਬੂਤ ਔਰ ਇੰਨੇ ਕੰਪੈਟੀਬਲ ਸੀ ਵੀ 3 ਵੱਖ-ਵੱਖ ਮੁਲਕਾਂ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦਾ ਜਿਹੜਾ ਵੀ ਉਹ ਕੌਮੀ ਜਜ਼ਬਾ ਖਤਮ ਨਹੀਂ ਹੋਇਆ, ਉਹ ਕੌਮ ਦੇ ਤੌਰ ਤੇ ਖਤਮ ਨਹੀਂ ਹੋਈ, ਭਾਵੇਂ ਰਾਜਨੀਤਿਕ ਤੌਰ ਤੇ ਗੁਲਾਮ ਹੋ ਗਈ। ਸੋ ਕੌਮਾਂ ਰਾਜਨੀਤਿਕ ਤੌਰ ਤੇ ਭਾਵੇਂ ਗੁਲਾਮ ਹੋ ਜਾਣ, ਪਰ ਕੌਮਾਂ ਕੌਮ ਦੇ ਤੌਰ ਤੇ ਨਾ ਮਰਨ। ਉਹਨਾਂ ਦਾ ਕੌਮੀ ਜਜ਼ਬਾ, ਕੌਮੀ ਹੋਂਦ ਤੇ ਕੌਮੀ ਸਵੈਮਾਨ ਆ ਜਿਹੜਾ, ਜਦੋਂ ਤੱਕ ਉਹ ਜਿਉਂਦਾ ਰਹਿੰਦਾ, ਆਜ਼ਾਦੀ ਤਾਂ ਉਹ ਹਾਸਲ ਕਰ ਲੈਣਗੀਆਂ ਜਦੋਂ ਸਵੈਮਾਨ ਹੈਗਾ, ਉਹਨਾਂ ਦਾ ਸਵੈਮਾਨ ਤੇ ਹੋਂਦ ਖਤਮ ਨਾ ਹੋਵੇ। ਇਸ ਤਰ੍ਹਾਂ ਇਜਿਪਟ ਦਾ ਆਉਂਦਾ, ਹੋਰ ਬਹੁਤ ਸਾਰੀਆਂ ਕੌਮਾਂ ਨੇ। ਹੁਣ ਇਹ ਲੰਬਾ ਪ੍ਰੋਗਰਾਮ ਆ, ਕਿਤੇ ਇਸੇ ਤੇ ਹੀ ਪ੍ਰੋਗਰਾਮ ਆਪਾਂ ਕਰ ਲਾਂਗੇ ਵੀ ਜਿਹੜੀਆਂ ਕੌਮਾਂ ਸਰਵਾਈਵ ਕਰੀਆਂ ਨੇ, ਜਿਹੜੀ ਕੌਮਾਂ ਦੇ ਸਰਵਾਈਵਲ ਦੇ। ਡਰੂਜ਼ ਕੌਮ ਆ, ਡਰੂਜ਼ ਕੌਮ ਦਾ ਇਸ ਤਰ੍ਹਾਂ, ਅਸੀਰੀਆ ਦਾ ਇਸ ਤਰ੍ਹਾਂ ਹੋਇਆ। ਅਸੀਰੀਅਨ ਕੌਮ ਆ ਜਿਹੜੀ ਉਹ ਧਰਮ ਤੋਂ ਟੁੱਟੀ, ਸਿਰਫ ਰਾਜਨੀਤੀ ਤੇ ਉਹਨੇ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਆਧਾਰਿਤ ਕਰ ਲਿਆ। ਵੀ ਇੱਕ ਟਾਈਮ ਹੋਇਆ ਵੀ ਜਿਹੜਾ ਰਾਜਾ ਸੀ ਉਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ, ਹਨਾ। ਜਿਸ ਤਰ੍ਹਾਂ ਸਾਡੇ ਵੀ ਅਕਾਲੀ ਦਲ ਦਾ ਪਿਛਲੇ 20 ਸਾਲਾਂ ਦਾ ਇਤਿਹਾਸ ਦੇਖੋ ਨਾ, ਵੀ ਸਾਡੇ ਰਾਜਨੀਤੀਵਾਨ ਹੀ ਆਪਣੇ ਆਪ ਨੂੰ ਰੱਜ ਸਮਝਣ ਲੱਗੇ। ਸੋ ਰਾਜਨੀਤੀਵਾਨ ਹੀ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ, ਰਾਜਨੀਤੀਵਾਨਾਂ ਦੇ ਮੀਡੀਆ ਸਲਾਹਕਾਰ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ, ਰਾਜਨੀਤੀਵਾਨਾਂ ਦੇ ਮੀਡੀਆ ਸਲਾਹਕਾਰ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਹੁਕਮ ਕਰਦੇ ਸੀ ਵੀ ਕਿਹੜਾ ਸ਼ਬਦ ਪੜ੍ਹਨਾ, ਕਿਹੜਾ ਨਹੀਂ ਪੜ੍ਹਨਾ, ਹਨਾ। ਜਦੋਂ ਸਾਰਾ ਕੁਝ ਰਾਜਨੀਤੀ ਹੋ ਜੇ, ਉਹ ਕਹਿੰਦਾ ਮੁੜ ਕੇ ਇਹ ਹੋਇਆ ਵੀ ਧਰਮ ਬਿਲਕੁਲ ਹੀ ਨਾ ਰਿਹਾ, ਧਾਰਮਿਕ ਪਰੰਪਰਾਵਾਂ ਸਾਰੀਆਂ ਖਤਮ ਹੋ ਗਈਆਂ। ਜਦੋਂ ਅਸੀਰੀਆ ਨੂੰ ਬੇਬੀਲੋਨਾਂ ਨੇ ਜੰਗ ਵਿੱਚ ਹਰਾ ਦਿੱਤਾ ਤਾਂ ਉਹ ਕੌਮ ਦੀ ਹੋਂਦ ਮਿਟ ਗਈ, ਉਹਨਾਂ ਦਾ ਰਾਜ ਖਤਮ ਹੋਣ ਦੇ ਨਾਲ ਕੌਮ ਦੀ ਹੋਂਦ ਮਿਟ ਗਈ। ਦੂਜੇ ਪਾਸੇ ਪੋਲੈਂਡ ਆ ਵੀ ਗੁਲਾਮ ਰਿਹਾ, ਪਰ ਕੌਮ ਦੀ ਹੋਂਦ ਨਹੀਂ ਮਿਟਣ ਦਿੱਤੀ। ਜਦੋਂ ਤੁਸੀਂ ਧਰਮ ਨਾਲ, ਇਤਿਹਾਸ ਨਾਲ, ਆਪਣੀਆਂ ਜਿਹੜੀਆਂ ਸਾਂਝੀਆਂ ਪੀੜਾਂ ਤੇ ਦਰਦ ਨੇ ਉਹਨਾਂ ਨਾਲ ਸਾਂਝੀ ਤੌਰ ਤੇ ਇਕਮੁੱਠ ਰਹੋਗੇ ਤਾਂ ਤੁਹਾਡੀ ਕੌਮੀ ਹੋਂਦ ਸਲਾਮਤ ਰਹੂਗੀ। ਸਿੱਖਾਂ ਲਈ ਜਿਹੜਾ ਮਸਲਾ ਇਹ ਹੈਗਾ ਵੀ ਕੌਮੀ ਹੋਂਦ ਸਲਾਮਤ ਰੱਖਣੀ ਆ, ਹਨਾ। ਆਜ਼ਾਦੀ ਮਿਲਦੀ ਆ, ਰਾਜ ਆਉਂਦਾ, ਉਹ ਸੈਕੰਡਰੀ ਗੱਲ ਹੈਗੀ ਆ। ਜਿਹੜੀ ਹੋਂਦ ਆ ਉਹਨੂੰ ਬਚਾ ਕੇ ਰੱਖਣਾ ਸਾਡਾ ਜਿਹੜੀ ਪ੍ਰਾਇਮਰੀ ਅਟੈਂਪਟ ਹੋਣੀ ਚਾਹੀਦੀ ਆ। ਸੋ ਇਹ ਸਫਰਿੰਗਸ ਆ ਜਿਹੜੀਆਂ, ਇਹ ਸਫਰਿੰਗਸ ਨੂੰ ਆਪਾਂ ਆਪਣੀ ਕੌਮ ਦੀ ਜਿਹੜੀ ਇਕਮੁੱਠਤਾ ਵੀ ਸ਼ੇਅਰਡ ਸਫਰਿੰਗ, ਯੂਨੀਫਾਈਂਗ ਸਫਰਿੰਗ ਐਂਡ ਆਇਡੈਂਟੀਫਿਕੇਟਰੀ ਸਫਰਿੰਗ ਆ, ਉਹਦੇ ਤੌਰ ਤੇ ਅਕੈਡਮਿਕਲੀ ਆ ਜਿਹੜਾ ਇਹਨੂੰ ਇੰਟਰਪ੍ਰੈਟ ਕਰੀਏ ਤਾਂ ਕਿ ਕੌਮ ਵਿੱਚ ਇੱਕ ਸਾਂਝੀ ਇਕਮੁੱਠਤਾ ਦਾ ਭਾਵ ਪੈਦਾ ਹੋਵੇ।